ਮੈਂ ਕਾਲਾਂ ਕਰ ਰਿਹਾ ਵਾਪਡਾ ਦੀ ਹੈਲਪਲਾਈਨ 118 'ਤੇ। ਲੇਕਿਨ ਨਵਾਂ ਮੀਟਰ ਲਵਾਉਣ ਵਾਸਤੇ ਮੈਂ ਐਪਲੀਕੇਸ਼ਨ ਦਿੱਤੀ ਸੀ ਕੋਈ ਜੂਨ ਦੇ ਸ਼ੁਰੂ ਦੇ ਵਿੱਚ। ਜੂਨ, ਜੁਲਾਈ, ਅਗਸਤ, ਸਤੰਬਰ ਮੁੱਕਣ ਵਾਲਾ, 4 ਮਹੀਨੇ ਹੋ ਗਏ ਆ। ਪਹਿਲੇ ਜੀ ਉਹਨਾਂ ਨੇ ਕਿਹਾ ਜੀ ਇੱਕ ਤੁਸੀਂ ਐਪਲੀਕੇਸ਼ਨ ਮੈਂ ਦੇ ਕੇ ਔਨਲਾਈਨ ਕਰਾਓ ਜੀ, ਉਹਨੂੰ ਫਲਾਣਾ ਧਮਕਾਣਾ, ਜੋ ਅਸੀਂ ਉਹ ਕਰਤਾ। ਉਸ ਤੋਂ ਬਾਅਦ ਜੀ 15-20 ਦਿਨਾਂ ਬਾਅਦ ਮੈਂ ਗਿਆ, ਮੈਂ ਕਿਹਾ ਜੀ ਕੋਈ ਆਇਆ ਨਹੀਂ ਉੱਥੇ, ਕੋਈ ਔਨਲਾਈਨ ਦਾ ਕੋਈ ਹੈ ਚੈੱਕ ਕਰਨ ਵਾਲਾ ਉਹਨੂੰ ਕਿ ਨਹੀਂ। ਉਹਨੇ ਕਿਹਾ ਜੀ ਉਹ ਤਰੀਕਾਕਾਰ ਗੌਰਮੈਂਟ ਨੇ ਖ਼ਤਮ ਕਰਤਾ, ਹੁਣ ਨਵੀਂ ਐਪਲੀਕੇਸ਼ਨ ਜਮ੍ਹਾਂ ਕਰਵਾਓ, ਤੁਸੀਂ ਦੁਬਾਰਾ ਉਹਨੂੰ ਔਨਲਾਈਨ ਕਰਾਓ। ਚਲੋ ਬਈ ਦੁਬਾਰਾ ਔਨਲਾਈਨ ਕਰਾਤੀ। ਹੁਣ ਜੀ ਹੁਣ ਤੁਹਾਨੂੰ ਇੱਥੇ ਆਉਣ ਦੀ ਜ਼ਰੂਰਤ ਨਹੀਂ, ਅਸੀਂ ਆਪ ਆ ਜਾਵਾਂਗੇ। ਆਪ ਸਾਡਾ ਬੰਦਾ ਆਏਗਾ, ਮੌਕਾ ਦੇਖੇਗਾ, ਖੰਭਿਆ ਦੇਖੇਗਾ ਕਿੰਨੀ ਦੂਰ ਆ ਤੁਹਾਡਾ ਮੀਟਰ ਲੱਗ ਸਕਦਾ ਨਹੀਂ ਲੱਗ ਸਕਦਾ, ਫਿਰ ਤੁਹਾਨੂੰ ਡਿਮਾਂਡ ਨੋਟਿਸ ਦੇਵਾਂਗੇ ਅਤੇ ਤੁਸੀਂ ਭਰੋਗੇ, ਫਿਰ ਤੁਹਾਡਾ ਮੀਟਰ ਆ ਜਾਊਗਾ। ਮੈਂ ਕਿਹਾ ਠੀਕ ਹੈ ਜੀ। ਇਵੇਂ ਜੀ ਮਹੀਨਾ ਲੰਘ ਗਿਆ। ਮਹੀਨੇ ਫਿਰ ਮੈਂ ਗਿਆ ਵਾਪਡਾ ਦੇ ਦਫ਼ਤਰ, ਸੁਪਰੀਡੈਂਟ ਸਾਹਿਬ ਫਰਮਾਨ ਲੱਗ ਪਏ ਜੀ ਅਗਲੇ ਹਫ਼ਤੇ ਆਇਓ। ਅਗਲੇ ਹਫ਼ਤੇ ਗਿਆ, ਫਿਰ ਅਗਲੇ ਹਫ਼ਤੇ, ਫਿਰ ਅਗਲੇ ਹਫ਼ਤੇ। ਫਿਰ ਮੈਂ ਵਾਪਡਾ ਦੀ ਹੈਲਪਲਾਈਨ 118 'ਤੇ ਫ਼ੋਨ ਕੀਤਾ। ਉਹਨਾਂ ਨੂੰ ਮੈਂ ਦੱਸਿਆ, ਮੈਂ ਕਿਹਾ ਯਾਰ ਤੁਸੀਂ ਨਾ ਇੰਝ ਇਸ ਤਰ੍ਹਾਂ ਮੈਂ ਮਸਲਾ ਮੇਰਾ ਫਲਾਣਾ ਰੈਫਰੈਂਸ ਨੰਬਰ ਹੈ ਅਤੇ ਚੈੱਕ ਕਰਕੇ ਦੱਸੋ ਮੀਟਰ। ਉਹਨਾਂ ਨੇ ਕਿਹਾ ਜੀ ਉਹ ਤਾਂ ਐਪਲੀਕੇਸ਼ਨ ਹੀ ਨਹੀਂ ਸ਼ੋਅ ਹੁੰਦੀ ਸਾਡੇ ਕੋਲ ਔਨਲਾਈਨ। ਅੱਛਾ ਜੀ। ਮੈਂ ਕਿਹਾ ਜੀ ਮੈਂ ਮੈਨੂਅਲ ਵੀ ਫਾਈਲ ਜਮ੍ਹਾਂ ਕਰਵਾ ਕੇ ਆਇਆ। ਉਹ ਤੋਂ ਬਾਅਦ ਮੈਂ ਇਹਨਾਂ ਕੋਲ ਔਨਲਾਈਨ ਵੀ ਕਰਾਈ। ਫਿਰ ਜਿਹੜਾ ਤੁਹਾਡਾ ਹੈਲਪ ਡੈਸਕ ਆ ਉਹਦੇ 'ਤੇ ਵੀ ਪੁੱਛਿਆ, ਉਹਨਾਂ ਨੇ ਕਿਹਾ ਜੀ ਠੀਕ ਆ, ਜਮ੍ਹਾਂ ਹੋ ਗਈ ਆ। ਅਤੇ ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਆਪਣਾ ਨਾਲ ਵਾਲੇ ਹਮਸਾਏ ਦਾ ਨਾ ਰੈਫਰੈਂਸ ਨੰਬਰ ਦੇ ਦਿਓ, ਤੁਹਾਡੀ ਕੰਪਲੇਂਟ ਅਸੀਂ ਨੋਟ ਕਰਕੇ ਅੱਗੇ SDO ਤੱਕ ਪਹੁੰਚਾਉਂਦੇ ਹਾਂ। ਚਲੋ ਜੀ ਘੰਟੇ ਬਾਅਦ ਮੇਰੇ ਕੋਲ ਮੈਸੇਜ ਆਇਆ ਜੀ ਤੁਹਾਡਾ ਮਸਲਾ ਹੱਲ ਹੋ ਗਿਆ, ਅਗਰ ਤੁਸੀਂ ਮੁਤਮਈਨ ਹੋ ਤਾਂ ਯੈਸ ਦਾ ਕਰੋ, ਅਗਰ ਨਹੀਂ ਤਾਂ ਫਿਰ ਨੋ ਦਾ ਕਰੋ ਮੈਸੇਜ। ਚਲੋ ਬਾਈ ਫਿਰ ਮੈਂ ਹੈਲਪਲਾਈਨ 'ਤੇ ਫ਼ੋਨ ਕੀਤਾ। ਫਿਰ ਉਹਨਾਂ ਨੂੰ ਮੈਂ ਪੁੱਛਿਆ ਵੀ ਯਾਰ ਤੁਸੀਂ ਐਡੇ ਤੇਜ਼ ਹੋ ਗਏ ਵੀ ਤੁਸੀਂ ਜਿਹੜਾ ਨਾ ਮੇਰਾ ਮੀਟਰ ਵੀ ਲੱਗ ਗਿਆ, ਹਰ ਸ਼ੈ ਲੱਗ ਗਈ ਅਤੇ ਮਸਲਾ ਵੀ ਹੱਲ ਹੋ ਗਿਆ। ਇਵੇਂ ਮਤਲਬ ਮੈਂ ਉਹਨਾਂ ਨੂੰ ਡੇਲੀ ਫ਼ੋਨ ਕਰਨਾ ਅਤੇ ਡੇਲੀ ਅੱਗੋਂ ਇੱਕੋ ਹੀ ਮੈਸੇਜ, ਇੱਕੋ ਹੀ ਜਵਾਬ। ਚਲੋ ਭਾਈ ਮੈਂ ਕਿਹਾ ਯਾਰ ਮੈਂ ਵੀ ਤੁਹਾਨੂੰ ਪੁੱਛ ਕੇ ਹੀ ਹਟਣਾ ਨਾ ਕਿ ਤੁਸੀਂ ਮਤਲਬ ਤੁਹਾਡੀ ਕਪੈਸਿਟੀ ਕਿੰਨੀ ਕੁ ਹੈ। ਵੈਸੇ ਤਾਂ ਇਸ ਮੁਲਕ ਦੇ ਅਦਾਰਿਆਂ ਦੀ ਕਪੈਸਿਟੀ ਤਾਂ ਮੈਨੂੰ ਪਤਾ ਕਿੰਨੀ ਕੁ ਹੈ। ਪੈਸੇ ਲੈਣ ਚੱਗੇ, 2 ਨੰਬਰੀ ਕਰਨ ਚੱਗੇ, ਚੂਤੀਆਪਨ ਚੱਗੇ, ਜਿੰਨੇ ਵੀ ਅਦਾਰੇ ਆ ਇਸ ਮੁਲਕ ਦੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਕੋਈ ਇੱਕ ਅਦਾਰਾ, ਸਾਰੇ ਅਦਾਰੇ। ਅੱਛਾ ਜੀ। ਉਹ ਜੇ ਕਿਸੇ ਨੂੰ ਇਤਰਾਜ਼ ਹੋਵੇ ਨਾ ਕਿਸੇ ਇੰਟੈਲੀਜੈਂਸ ਅਦਾਰੇ ਨੂੰ ਜਾਂ ਕਿਸੇ ਨੂੰ ਵੀ, ਕਿਸੇ ਦੀ ਵੀ ਕੀੜਾ ਹੋਵੇ ਨਾ, ਉਹ ਇਹ ਮੇਰੀ ਚੈੱਕ ਕਰ ਲੈਣ ਵੀ ਮੈਂ ਕਿੰਨੀ ਦਫਾ ਹੈਲਪਲਾਈਨ 'ਤੇ ਫ਼ੋਨ ਕੀਤਾ ਅਤੇ ਅੱਗੋਂ ਜਵਾਬ ਕੀ ਮਿਲਿਆ। ਉਹ ਬਈ ਫਿਰ ਮੈਂ ਕੱਲ੍ਹ ਫ਼ੋਨ ਕੀਤਾ ਬੈਠੇ ਬੈਠੇ ਨੇ ਹੈਲਪਲਾਈਨ 'ਤੇ ਉਹਨੂੰ। ਮੈਂ ਕਿਹਾ ਯਾਰ ਗੱਲ ਐਵੇਂ ਆ ਵੀ ਮੈਨੂੰ ਦੱਸੋ ਕਿੰਨੇ ਅਰਸੇ ਬਾਅਦ ਮੀਟਰ ਲੱਗ ਜਾਂਦਾ। ਉਹਨੇ ਕਿਹਾ ਜੀ ਇਹ ਤਾਂ ਹਮ ਨਹੀਂ ਬਤਾ ਸਕਦੇ। ਮੈਂ ਫਿਰ ਤੂੰ ਮੈਨੂੰ ਕਿਹਾ ਥਣ ਦੱਸ ਸਕਦਾ, ਮੈਨੂੰ ਇਹ ਦੱਸ ਨਾ ਵੀ ਤੂੰ ਅਗਰ ਤੁਸੀਂ ਹੈਲਪਲਾਈਨ ਇੱਕ ਬਣਾਈ ਆ ਮਸਲੇ ਹੱਲ ਕਰਨ ਵਾਸਤੇ, ਫਿਰ ਮੈਨੂੰ ਤੂੰ ਦੱਸ ਕੀ ਸਕਦਾ। ਉਹਨੇ ਕਿਹਾ ਜੀ ਮੈਂ ਨਹੀਂ ਦੱਸ ਸਕਦਾ, ਇਹ ਤੁਸੀਂ ਕੰਸਰਨ ਦਫ਼ਤਰ 'ਚ ਰਾਬਤਾ ਕਰੋ। ਮੈਂ ਕਿਹਾ ਚੂਤੀਏ ਕੰਸਰਨ ਦਫ਼ਤਰ ਤਾਂ ਮੈਂ ਕੋਈ 600 ਦਫਾ ਫ਼ੋਨ ਕੀਤਾ, ਠੀਕ ਆ, ਜਾਂ ਗਿਆ ਉੱਥੇ ਮੈਂ ਮੈਨੂਅਲੀ, ਲੇਕਿਨ ਕੋਈ ਸੁਣਦਾ ਨਹੀਂ। ਉਹ ਇਸੇ ਤਰ੍ਹਾਂ ਕਰਦੇ ਕਰਾਉਂਦੇ ਉਹਨੇ ਆਖਰ 'ਤੇ ਕਿਹਾ ਵੀ ਮੈਂ ਤੁਹਾਡਾ ਮਸਲਾ ਹੱਲ ਨਹੀਂ ਕਰ ਸਕਦਾ, ਤੁਸੀਂ ਕੰਸਰਨ ਦਫ਼ਤਰ ਜਾਓ। ਹੁਣ ਕੰਸਰਨ ਦਫ਼ਤਰ ਦੇ ਵਿੱਚ ਪੈਸੇ ਦੇ ਦਿਓ ਜਾਂ ਸਾਰਾ ਉਹ ਕੰਮ ਕਰ ਦਿਓ ਤਾਂ ਫਿਰ ਤਾਂ ਕੰਮ ਠੀਕ ਆ। ਫਿਰ ਤਾਂ ਇਸ ਮੁਲਕ ਦਾ ਕਾਨੂੰਨ ਆਇਨ ਜਿਹੜਾ ਆਪਣੀ ਜਗ੍ਹਾ 'ਤੇ ਹੈ। ਅਗਰ ਪੈਸੇ ਨਹੀਂ ਦਿੱਤੇ ਅਸੀਂ ਵੈਸੇ ਜਾ ਕੇ ਮੈਰਿਟ 'ਤੇ ਕੰਮ ਦੀ ਗੱਲ ਕੀਤੀ ਆ, ਫਿਰ ਸਾਨੂੰ ਦਫ਼ਤਰ ਹੋ ਸਕਦਾ ਵੜਨ ਵੀ ਨਾ ਦੇਣ। ਸਰਕਾਰੀ ਦਫ਼ਤਰ ਹੈ ਕਿਉਂਕਿ ਸਰਕਾਰੀ ਲੋਕਾਂ ਵਾਸਤੇ, ਆਮ ਲੋਕਾਂ ਵਾਸਤੇ ਤਾਂ ਹੈ ਨਹੀਂ। ਇਸ ਤਰ੍ਹਾਂ ਕਰਦੇ ਕਰਾਉਂਦੇ ਜੀ ਉਹਨੂੰ ਮੈਂ ਕਿਹਾ ਜੀ ਹੈਲਪਲਾਈਨ ਵਾਲੇ ਨੂੰ, ਮੈਂ ਕਿਹਾ ਗੱਲ ਐਵੇਂ ਆ ਵੀ ਸਾਡੇ ਜਿਹੜੀ ਜਗ੍ਹਾ 'ਤੇ ਤੁਸੀਂ ਖੰਭੇ ਲਾਏ ਹੋਏ ਆ ਨਾ, ਇੱਕ ਪੱਟ ਕੇ ਆਪਣੇ ਲੈ ਜਾਓ। ਜਦੋਂ ਸਾਡਾ ਤੁਸੀਂ ਮੀਟਰ ਨਹੀਂ ਲਾ ਸਕਦੇ, ਇੱਕ ਲੀਗਲ ਤਰੀਕੇ ਨਾਲ ਮੀਟਰ ਲਵਾਉਣ ਦੀ ਐਪਲੀਕੇਸ਼ਨ ਦੇ ਰਹੇ ਆ, ਕੋਈ 4-5 ਮਹੀਨੇ ਹੋ ਗਏ ਆ, ਜਾਂ ਤੂੰ ਜਹਿਲ ਆ ਜਾਂ ਤੇਰੇ ਅਗਲੇ ਪਿਛਲੇ ਜਹਿਲ ਆ ਜਿਨ੍ਹਾਂ ਨੂੰ ਗੱਲ ਨਹੀਂ ਸਮਝ ਆਉਂਦੀ। ਮੈਨੂੰ ਕਹਿੰਦਾ ਜੀ ਆਰਾਮ ਸੇ ਬਾਤ ਕਰੇ, ਮੈंने आपसे ऐसे बात नहीं की। ਮੈਂ ਕਿਹਾ ਯਾਰ ਤੂੰ ਮੇਰੇ ਨਾਲ ਇਵੇਂ ਗੱਲ ਨਹੀਂ ਕੀਤੀ, 4 ਮਹੀਨੇ ਹੋ ਗਏ ਜ਼ਲੀਲ ਮੈਂ ਹੋ ਰਿਹਾ, ਮੈਂ ਹਾਲੇ ਤੇਰੇ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦਾ। ਅੱਛਾ ਵੀ ਮਤਲਬ ਤੁਸੀਂ ਇਹ ਕਹਿ ਦਿਓ ਵੀ ਅਸੀਂ ਪਾਕਿਸਤਾਨੀ ਕੋਈ ਨਹੀਂ ਹੈਗੇ। ਮੈਂ ਕਿਹਾ ਫਿਰ ਤੂੰ ਕਰ ਦੇਣਾ ਕਿ ਮੈਂ ਪਾਕਿਸਤਾਨੀ ਕੋਈ ਨਹੀਂ,
ਨਾ ਮੇਰਾ ਮਸਲਾ ਹੱਲ ਹੋ ਸਕਦਾ, ਨਾ ਤੁਸੀਂ ਇਦਾਰੇ ਕੋਈ ਮਸਲਾ ਹੱਲ ਕਰਨ ਨੂੰ ਹੈਗੇ ਆ। ਤੇ ਫਿਰ ਆਪਣੇ ਖੰਭੇ ਮੈਂ ਤੁਹਾਡੇ ਪੱਟ ਦਿੰਦਾ ਇੱਥੋਂ, ਕਿਉਂਕਿ ਅਸੀਂ ਤੁਹਾਨੂੰ ਟੈਕਸ ਵੀ ਦਿੰਦੇ ਹਾਂ, ਸਾਰਾ ਕੁਝ ਦਿੰਦੇ ਹਾਂ। ਅਤੇ ਤੁਸੀਂ ਅੱਗੋਂ ਸਾਨੂੰ ਉਲਟਾ ਜਿਹੜਾ ਨਾ ਬਦਤਮੀਜ਼ੀ ਵੀ ਕਰਦੇ ਹੋ ਸਾਡੇ ਨਾਲ। ਆਪਣੇ ਖੰਭੇ ਇੱਥੋਂ ਪੱਟ ਕੇ ਲੈ ਜਾਓ, ਸਾਨੂੰ ਇਹਨਾਂ ਖੰਭਿਆਂ ਦੀ ਲੋੜ ਨਹੀਂ। ਜਾਂ ਸਾਡੀ ਜ਼ਮੀਨ 'ਚ ਰੱਖੇ ਹੋਏ ਤਾਂ ਸਾਨੂੰ ਸਾਡੀ ਮਰਜ਼ੀ ਦੇ ਮੁਤਾਬਕ ਟੈਕਸ ਦਿਓ। ਰਿਆਸਤ ਹੋਊਗੀ ਨਾ ਮਾਂ, ਰਿਆਸਤ ਨੇ ਮਜ਼ਾਕ ਬਣਾਏ ਹੋਏ ਆ ਆਵਾਮ ਨਾਲ। ਅਤੇ ਇਹ ਤੁਸੀਂ ਆਪਣੇ ਲੈ ਜਾਓ ਖੰਭੇ ਪੱਟ ਕੇ ਇੱਥੋਂ, ਆਪਣੀ ਲਾਓ ਗੌਰਮੈਂਟ ਆਫ ਪਾਕਿਸਤਾਨ ਦੀ ਜ਼ਮੀਨ 'ਚ ਖੰਭੇ। ਸਾਡੀ ਜ਼ਮੀਨ 'ਚ ਲਾਉਣ ਦੀ ਕਿਹੜੀ ਲੋੜ ਆ ਵੀ ਤੁਹਾਨੂੰ। ਮਤਲਬ ਇਹ ਕਿ ਜਿਹੜੀਆਂ ਹੈਲਪਲਾਈਨਾਂ ਬਣੀਆਂ ਹੋਈਆਂ ਮਸਲੇ ਹੱਲ ਕਰਨ ਲਈ, ਇਹ ਸਭ ਤਮਾਸ਼ਾ, ਮਜ਼ਾਕ, ਆਵਾਮ ਨਾਲ ਮਜ਼ਾਕ। ਬਈ ਹੁਣ ਉਹਦੀ ਬੇਬਸੀ ਇੱਥੇ ਸੁਣੋ ਜੀ, ਮਸਲਾ ਤਾਂ ਅਸੀਂ ਹੱਲ ਨਹੀਂ ਕਰਨਾ। ਉਹ ਜੀ ਯੂਨੀਅਨਾਂ ਦੇਖ ਲਓ ਕਿੰਨੀਆਂ ਬਣੀਆਂ ਹੋਈਆਂ ਵੀ ਫਲਾਣਾ ਸਾਡਾ ਹੱਕ ਮਰ ਗਿਆ, ਫਲਾਣਾ ਸਾਡਾ ਪੁੱਤਰ ਮਰ ਗਿਆ, ਸਾਨੂੰ ਉਹ ਨਹੀਂ, ਨੌਕਰੀ ਨਹੀਂ ਦਿੱਤੀ ਗਈ। ਯੂਨੀਅਨਾਂ ਇਹਨਾਂ ਦੀਆਂ ਬਣਵਾ ਲਓ ਇਹਨਾਂ ਤੋਂ, ਹਰ ਅਦਾਰੇ ਤੋਂ, ਕੰਮ ਨਹੀਂ। ਮਤਲਬ ਕਿ ਤੁਸੀਂ ਕਿਹੜੀ ਵੀ ਹੈਲਪਲਾਈਨ ਚੱਕ ਲਓ ਜਿਹੜੀ ਇਹਨਾਂ ਨੇ ਸ਼ਿਕਾਇਤ ਵਾਸਤੇ ਰੱਖੀ ਹੋਈ ਆ, ਇਵੇਂ ਦੇ ਲੋਕ ਬੈਠੇ ਆ ਸਾਰੇ ਕਿ ਉਹ ਵੀ ਮਜ਼ਾਕ ਬਣਾਉਣ ਨੂੰ ਸਾਡਾ ਬੈਠੇ ਆ। ਨਹੀਂ ਤੁਸੀਂ ਆਪਣੇ ਖੰਭੇ ਪੱਟੋ, ਜਾਓ ਲੈ ਜਾਓ ਇੱਥੋਂ, ਸਾਨੂੰ ਲੋੜ ਨਹੀਂ ਹੈਗੀ। ਟੈਕਸ ਵੀ ਤੁਹਾਨੂੰ ਦਈਏ ਅਸੀਂ। ਟੈਕਸ ਤਾਂ ਉੱਥੇ ਬਣਦਾ ਹੁੰਦਾ ਨਾ ਜਿੱਥੇ ਤੁਸੀਂ ਸਾਡੀਆਂ ਜ਼ਰੂਰੀਆਤ ਪੂਰੀਆਂ ਕਰ ਰਹੇ ਹੋ, ਜਾਇਜ਼ ਜ਼ਰੂਰੀਆਤ। ਕੋਈ ਜਾਇਜ਼ ਜ਼ਰੂਰਤ ਹਕੂਮਤ ਸਾਡੀ ਪੂਰੀ ਕਰ ਰਹੀ ਹੈ? ਕੋਈ ਜਾਇਜ਼ ਜ਼ਰੂਰਤ, ਚਲੋ ਸਾਨੂੰ ਬਿਜਲੀ ਦੇ ਰਹੀ ਹੋਵੇ, ਸਾਨੂੰ ਕੋਈ ਸਫਾਈ ਦਾ ਨਿਜ਼ਾਮ ਹੋਵੇ, ਸਾਨੂੰ ਕੋਈ ਸੜਕਾਂ ਦਾ ਨਿਜ਼ਾਮ ਹੋਵੇ, ਸਾਨੂੰ ਕੋਈ ਗੈਸ ਦਾ ਨਿਜ਼ਾਮ ਹੋਵੇ, ਕੋਈ ਸਾਨੂੰ ਤਾਲੀਮ ਦਾ ਨਿਜ਼ਾਮ ਦਿੱਤਾ ਹੋਵੇ, ਕੋਈ ਸਾਨੂੰ ਬੇਰੁਜ਼ਗਾਰੀ ਤੋਂ ਬਚਣ ਦਾ ਨਿਜ਼ਾਮ ਦਿੱਤੇ ਹੋਵੇ। ਠੀਕ ਆ, ਇਹ ਸਾਡੀਆਂ ਬੁਨਿਆਦੀ ਜ਼ਰੂਰਤਾਂ ਜਿਹੜੀਆਂ ਇਹ ਤਾਂ ਤੁਸੀਂ ਪੂਰੀਆਂ ਕਰ ਨਹੀਂ ਸਕਦੇ। ਟੈਕਸ ਤੁਹਾਨੂੰ ਕਿਹੜੀ ਸ਼ਾਇਦ ਦੇ ਦਈਏ ਅਸੀਂ।